ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜ ਚੁੱਕੇ ਨੇ ਅੱਜ ਦੇ ਵੀਰਵਾਰ ਦੇ ਪ੍ਰੋਗਰਾਮ 'ਚ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ ਤੋਂ ਜਸਪਾਲ ਸਿੰਘ ਸੈਕਰਾਮੈਂਟੋ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ 'ਚ ਲੋਕੇਸ਼ਨਸ ਨੇ। ਕਾਲ ਨਿੰਮਾ ਸਹੋਤਾ 209-277-0113 ਨਾਲ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਕੋਲ ਹਰ ਤਰ੍ਹਾਂ ਦਾ ਤੁਸੀਂ ਵੈੱਜ ਨੋਨ ਵੈੱਜ ਇੰਡੀਅਨ ਸਟਾਈਲ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ chicagopizzatwist.com ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਇਸਤੇਮਾਲ ਕਰ ਸਕਦੇ ਹੋ। ਅਤੇ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਸਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬੜੀ ਵਧੀਆ ਸਿਖਲਾਈ ਦੇ ਕੇ ਦਿਵਾਉਂਦੇ ਨੇ। ਇਸ ਦੇ ਬਾਰੇ ਜਾਣਕਾਰੀ ਲਈ ਕਾਲ ਫਰਾਂਸਿਸਕੋ ਰਵੇਰਾ 559-800-0590 ਜਾਂ ਅਜੀਤ ਅਟਵਾਲ 559-374-4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਮਿੰਟੂ ਜੀ ਕਹਿੰਦੇ ਸੁਪਰੀਮ ਕੋਰਟ ਦੇ ਟਾਲੇ ਮਗਰੋਂ BJP ਦੀ ਰਾਮ ਮੰਦਰ ਲਈ ਨਵੀਂ ਰਣਨੀਤੀ। ਦੇਖੋ, ਨਵੀਂ ਰਣਨੀਤੀ ਇਹਨਾਂ ਦੀ ਹੈ ਜਿਹੜੀ, ਉਹ ਹੁਣ ਇਹੋ ਹੀ ਆ ਕਿ ਕਿਸੇ ਤਰੀਕੇ ਨਾਲ ਇਹ ਆਰਡੀਨੈਂਸ ਲੈ ਕੇ ਆਉਣਗੇ ਜਾਂ ਬਿੱਲ ਲੈ ਕੇ ਆਉਣਗੇ। ਤਾਂ ਸੰਕੇਤ ਮਿਲ ਗਏ ਆ ਕਿ ਇਹ ਬਿੱਲ ਲਿਆ ਕੇ ਤੇ ਇੱਕ ਵਾਰੀ ਇਹ ਮੁੱਦਾ ਜਿਹੜਾ ਉਹ ਜ਼ਰੂਰ ਉਛਾਲਣਗੇ, ਕਿਉਂਕਿ ਅੱਜ ਸੰਕੇਤ ਮਿਲ ਗਏ। ਸੰਕੇਤ ਕੀ ਮਿਲ ਗਏ? ਇੱਕ ਤਰ੍ਹਾਂ ਨਾਲ ਸਿੱਧਾ ਹੋ ਗਿਆ। ਇਹਨਾਂ ਨੇ ਆ ਪਿੱਛੇ ਜੇ ਇੱਕ ਇਹਨਾਂ ਦਾ ਤਰਜਮਾਨ ਹੈ ਰਕੇਸ਼ ਸਿਨਹਾ, ਉਹਨੂੰ ਰਾਜ ਸਭਾ ਦੇ ਵਿੱਚ ਭੇਜਿਆ। ਕੱਟੜ ਸੰਘੀ ਆ, RSS ਦਾ ਕਾਰਕੁਨ ਆ ਔਰ ਇਹਨਾਂ ਦਾ ਕਾਫੀ ਉਹ ਪੜ੍ਹਿਆ ਲਿਖਿਆ ਤਰਜਮਾਨ ਗਿਣਿਆ ਜਾਂਦਾ। ਤਾਂ ਉਹਨੂੰ ਰਾਜ ਸਭਾ ਦੇ ਵਿੱਚ ਇਹਨਾਂ ਨੇ ਭੇਜਿਆ ਸੀਗਾ। ਉਹਨੇ ਅੱਜ ਟਵੀਟ ਕਰਕੇ ਬਕਾਇਦਾ ਚੈਲੰਜ ਕਰ ਦਿੱਤਾ ਇਹਨਾਂ ਨੂੰ, ਖਾਸ ਤੌਰ ਤੇ ਰਾਹੁਲ ਗਾਂਧੀ ਆ, ਜਿੱਦਾਂ ਅਖਿਲੇਸ਼ ਯਾਦਵ ਆ, ਸੀਤਾਰਾਮ ਯੇਚੁਰੀ ਆ, ਲਾਲੂ ਪ੍ਰਸਾਦ ਯਾਦਵ ਆ, ਚੰਦਰ ਬਾਬੂ ਨਾਇਡੂ ਆ, ਇਹਨਾਂ ਨੂੰ ਟੈਗ ਕਰ ਦਿੱਤਾ। ਹੁਣ ਟਵਿੱਟਰ ਤੇ ਟੈਗ ਕਰਦੇ ਆ ਜਾਂ ਪਤਾ ਨਹੀਂ ਕਿੱਦਾਂ, ਯਾਨੀ ਇਹਨਾਂ ਨੂੰ ਉਹਨਾਂ ਨੇ ਮੈਨਸ਼ਨ ਕੀਤਾ ਵਾ ਜੀ। ਤਾਂ ਉਹਦੇ ਵਿੱਚ ਮੈਨਸ਼ਨ ਕਰਕੇ ਕਿਹਾ ਕਿ ਤੁਸੀਂ ਕਹਿੰਦੇ ਸੀਗੇ ਕਿ ਭਾਈ ਸਾਹਿਬ ਇਹ ਕਦੋਂ ਮੰਦਿਰ ਬਣਾਉਣਗੇ, ਭਾਈ ਸਾਹਿਬ ਇਹ ਕਦੋਂ ਮੰਦਿਰ ਬਣਾਉਣਗੇ। ਲਓ ਜੀ, ਅਸੀਂ ਮੰਦਿਰ ਬਣਾਉਣ ਲਈ ਬਹੁਤ ਜਲਦੀ ਪ੍ਰਾਈਵੇਟ ਬਿੱਲ ਲੈ ਕੇ ਆ ਰਹੇ ਹਾਂ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕੋਈ ਵੀ ਸਾਂਸਦ ਹੈ ਜਿਹੜਾ ਉਹ ਪ੍ਰਾਈਵੇਟ ਬਿੱਲ ਲਿਆ ਸਕਦਾ, ਨਿੱਜੀ ਬਿੱਲ ਨੂੰ ਕਹਿ ਦਿੰਦੇ ਆ। ਤਾਂ ਉਹ ਕਹਿੰਦਾ ਕਿ ਮੈਂ ਲੈ ਕੇ ਆਊਂਗਾ ਦਸੰਬਰ ਦੇ ਵਿੱਚ। ਕੀ ਤੁਸੀਂ ਸਪੋਰਟ ਕਰੋਗੇ ਕਿ ਤੁਸੀਂ ਰਾਮ ਮੰਦਿਰ ਬਣਾਉਣ ਲਈ ਨਾਲ ਹੋ ਸਾਡੇ? ਤਾਂ ਇੱਥੇ ਆ ਕੇ ਹੁਣ ਸਿਆਪਾ ਖੜਾ ਹੋ ਜਾਣਾ ਕਾਂਗਰਸ ਦਾ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਕਾਂਗਰਸ ਇਸ ਮੁਹਾਮ ਤੇ ਖੜੀ ਆ ਜਿੱਥੇ ਸਿੱਧੇ ਰੂਪ ਦੇ ਵਿੱਚ ਉਹ ਰਾਮ ਮੰਦਿਰ ਦਾ ਵਿਰੋਧ ਨਹੀਂ ਕਰਦੇ। ਤਾਂ ਇਹਨਾਂ ਨੇ ਆਪਣੇ ਆਪ ਨੂੰ ਇਸ ਧਰਮ ਸੰਕਟ ਚੋਂ ਕੱਢ ਕੇ ਇਹਨਾਂ ਨੂੰ ਇਸ ਧਰਮ ਸੰਕਟ ਦੇ ਵਿੱਚ ਫਸਾ ਦੇਣਾ ਕਿ ਕੀ ਇਹਨਾਂ ਦੀ ਹੈਲਪ ਕੀਤੀ ਜਾਵੇ ਜਾਂ ਇਹਨਾਂ ਦੇ ਸੁਰ ਦੇ ਵਿੱਚ ਸੁਰ ਮਿਲਾਇਆ ਜਾਵੇ ਜਾਂ ਇਹਨਾਂ ਦੇ ਇਸ ਕੁਵੱਤ ਨੂੰ ਰੱਦ ਕਰ ਦਿੱਤਾ ਜਾਵੇ। ਕਿਉਂਕਿ ਹੁਣ ਸਾਰੀਆਂ ਚੀਜ਼ਾਂ ਪਿੱਛੇ ਛੁੱਟੀਆਂ। ਭਾਰਤੀ ਜਨਤਾ ਪਾਰਟੀ ਤੁਹਾਨੂੰ ਪਤਾ ਹੀ ਹੈ ਰਾਫੇਲ ਡੀਲ ਦੇ ਮਾਮਲੇ 'ਚ, ਨੋਟਬੰਦੀ ਦੇ ਮਾਮਲੇ 'ਚ, ਰਿਜ਼ਰਵ ਬੈਂਕ ਦੇ ਮਾਮਲੇ 'ਚ, ਹੋਰ ਕਈ ਮਾਮਲਿਆਂ 'ਚ ਫਸੀ ਪਈ ਆ। RSS ਬਾਖੂਬੀ ਜਾਣਦੀ ਆ ਕਿ ਜੇ ਹੁਣ ਐਸਕੇਪ ਰੂਟ ਕਿਸੇ ਪਾਸੇ ਸਾਨੂੰ ਬਣ ਸਕਦਾ ਤਾਂ ਉਹ ਰਾਮ ਮੰਦਿਰ ਦਾ ਮੁੱਦਾ ਹੀ ਬਣਾ ਸਕਦਾ। ਕੁੱਲ ਮਿਲਾ ਕੇ ਅੱਜ ਸਥਿਤੀ ਸਾਫ਼ ਹੋ ਗਈ ਹੈ ਕਿ ਦਸੰਬਰ 'ਚ ਜਦੋਂ ਪੂਰੀ ਠੰਡ ਹੋਊਗੀ ਇੰਡੀਆ 'ਚ, ਤਾਂ ਉਸ ਠੰਡ ਦੇ ਮਹੀਨੇ 'ਚ ਇਹ ਰਾਜਨੀਤੀ ਹੈ ਜਿਹੜੀ ਉਹ ਉਬਲ ਕੇ ਪਊਗੀ। ਕਿਉਂਕਿ ਇਹ ਬਿੱਲ ਲੈ ਕੇ ਆਉਣਗੇ ਔਰ ਇਹ ਬਿੱਲ ਇੱਕ ਮੈਂਬਰ ਪਾਰਲੀਮੈਂਟ ਲੈ ਕੇ ਆਊਗਾ। ਪਰ ਉਹਨਾਂ ਨੂੰ ਪਤਾ ਕਿ ਹੋਣਾ ਕੀ ਆ, ਭਾਰਤੀ ਜਨਤਾ ਪਾਰਟੀ ਨੇ ਤੇ ਆਪਣੀ ਖੱਲ ਬਚਾਉਣੀ, ਇਹਨਾਂ ਨੇ ਕਹਿ ਦੇਣਾ ਜੀ ਕਿ ਅਸੀਂ ਤੇ ਬਿੱਲ ਲੈ ਆਂਦਾ ਸੀਗਾ। ਹੁਣ ਇਹਨਾਂ ਨੇ ਅੱਗੋਂ ਉਹ ਬਿੱਲ ਪਾਸ ਨਹੀਂ ਹੋਣ ਦਿੱਤਾ। ਇਹਨਾਂ ਲਈ ਇੱਕ ਬਹੁਤ ਵੱਡੀ ਪ੍ਰੀਖਿਆ ਹੋਏਗੀ ਕਿ ਕੀ ਉਹਦਾ ਵਿਰੋਧ ਕਰਨ ਜਾਂ ਉਹਦੇ ਨਾਲ ਖੜਨ। ਭਾਰਤੀ ਜਨਤਾ ਪਾਰਟੀ ਇੱਕ ਦਫਾ ਫੇਰ ਚਾਲ ਖੇਡਣ ਜਾ ਰਹੀ ਆ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਭਾਜਪਾ ਉਮੀਦਵਾਰ ਨੇ ਵੋਟਾਂ ਤੋਂ ਦਿਨ ਪਹਿਲਾਂ ਪਾਰਟੀ ਛੱਡਤੀ। ਦੇਖੋ, ਕਰਨਾਟਕ ਦੇ ਵਿੱਚ ਇੱਕ ਤੇ ਇਲੈਕਸ਼ਨ ਹੋਇਆ ਨਾ ਪਿੱਛੇ ਜੇ, ਜਿਹੜਾ ਇਹਨਾਂ ਨੇ ਕਾਂਗਰਸ ਤੇ ਜਿਹੜੇ ਦੂਸਰੇ ਸੀ ਜਨਤਾ ਦਲ ਸੈਕੂਲਰ ਵਾਲੇ, ਉਹਨਾਂ ਨੇ ਆਪਣੀ ਸਰਕਾਰ ਬਣਾ ਕੇ ਜਿੱਤ ਲਿਆ ਸੀਗਾ। ਤਾਂ ਉਹਦੇ ਵਿੱਚ ਕੁਛ ਥਾਵਾਂ ਤੇ ਇਲੈਕਸ਼ਨ ਹੈ ਜਿਹੜਾ ਉਹ ਰੱਦ ਹੋ ਗਿਆ ਸੀਗਾ।
ਉਹ ਬਾਈ ਇਲੈਕਸ਼ਨ ਹੁੰਦੇ ਪਏ ਆ, ਇੱਕ ਸੀਟ ਲਈ ਅੱਗੇ ਹੋਇਆ ਸੀਗਾ, ਦੋ ਲਈ ਹੁਣ ਹੋਣਾ। ਤੇ ਚੋਣਾਂ ਤੋਂ 2 ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਹੈ ਜਿਹੜਾ ਐਲ ਚੰਦਰ ਸ਼ੇਖਰ, ਉਹ ਭੱਜ ਗਿਆ। ਉਹ ਭੱਜ ਕੇ ਫਿਰ ਕਾਂਗਰਸੀਆਂ ਦੀ ਬੁੱਕਲ 'ਚ ਚਲੇ ਗਿਆ। ਕਮਾਲ ਦੀ ਗੱਲ ਇਹ ਹੈ ਕਿ ਇਹ ਪਹਿਲਾਂ ਕਾਂਗਰਸ ਦੇ ਵਿੱਚੋਂ ਇੰਪੋਰਟ ਕੀਤਾ ਗਿਆ ਸੀਗਾ। ਜਦੋਂ ਇਲੈਕਸ਼ਨ ਚੱਲ ਰਿਹਾ ਸੀਗਾ ਤਾਂ ਇਹਨੂੰ ਸੀਗਾ, ਉਹ ਕਹਿੰਦਾ ਮੇਰਾ ਨਹੀਂ ਦਿਲ ਲੱਗਦਾ, ਮੈਂ ਤੇ ਆਪਣੇ ਪੁਰਾਣੇ ਸਾਥੀਆਂ ਕੋਲ ਚੱਲਿਆ। ਚੱਲਿਆ ਕਿੱਧਰ ਆ? 2 ਦਿਨ ਪਹਿਲਾਂ। ਕਿਆ ਸੈਟਿੰਗ ਕੀਤੀ ਹੈ ਬੰਦੇ ਨੇ। ਹੁਣ 2 ਦਿਨਾਂ 'ਚ ਕਿਹੜਾ ਉਮੀਦਵਾਰ ਲੱਭਿਆ ਜਾਊਗਾ, ਕਿਹੜਾ ਉਮੀਦਵਾਰ ਮੈਦਾਨ 'ਚ ਉਤਾਰਿਆ ਜਾਊਗਾ, ਤਦ ਤੱਕ ਤੇ ਮੇਰੇ ਖਿਆਲ ਦੇ ਨਾਲ ਜੋ ਕਾਗਜ਼ ਭਰਨ ਵਾਲੀ ਡੇਟ ਉਹ ਲੰਘ ਚੁੱਕੀ ਹੋਏਗੀ। ਤਾਂ ਇਹ ਵੀ ਸੀਟ ਜਿਹੜੀ ਆ ਉਹ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਜਨਤਾ ਦਲ ਸੈਕੂਲਰ ਤੇ ਕਾਂਗਰਸ ਦੇ ਗੱਠਜੋੜ ਦੀ ਝੋਲੀ 'ਚ ਚਲੇ ਗਈ ਹੈ, ਕਿਉਂਕਿ ਜਿੱਥੋਂ ਇਹ ਇਲੈਕਸ਼ਨ ਲੜਿਆ ਜਾ ਰਿਹਾ ਵਾ ਉਸ ਇਲੈਕਸ਼ਨ ਦਾ ਇਸ ਵੇਲੇ ਸਭ ਤੋਂ ਵੱਡਾ ਚਿਹਰਾ ਜਿਹੜਾ ਉਹ ਕੁਮਾਰ ਸਵਾਮੀ ਦੀ ਪਤਨੀ ਆ ਅਨੀਤਾ। ਤਾਂ ਉਹ ਇਲੈਕਸ਼ਨ ਲੜਦੀ ਪਈ ਆ। ਇਹਨੇ ਜਾ ਕੇ ਕਹਿਤਾ ਜੀ, ਕਹਿੰਦਾ ਜੀ ਮੈਂ ਤੇ ਉਹਦੇ ਹੱਕ 'ਚ ਬਹਿ ਗਿਆ। ਬਹਿਣ ਦਾ ਨਹੀਂ ਮਤਲਬ ਇਹ ਸਿੱਧੇ ਤੌਰ ਤੇ ਉਹਨਾਂ ਦੇ ਹੱਕ 'ਚ ਜਾ ਕੇ ਖੜ ਹੀ ਗਿਆ, ਬੈਠਾ ਕਾਹਦਾ। ਔਰ ਇਹਨਾਂ ਨੂੰ ਉਹ ਧੋਖਾ ਦੇ ਗਿਆ। ਭਾਜਪਾ ਵਾਲੇ ਕਹਿੰਦੇ ਜੀ ਦੇਖੋ ਅਸੀਂ ਤੇ ਜਦੋਂ ਵੀ ਕੋਈ ਕਾਂਗਰਸ ਤੋਂ ਆਉਂਦਾ ਇਹ ਸੋਚਦੇ ਆ ਕਿ ਸਾਡੀ ਵਿਚਾਰਧਾਰਾ ਨੂੰ ਅਪਣਾਇਆ ਹੋਇਆ ਇਨਸਾਨ ਆ। ਸਾਨੂੰ ਕੀ ਪਤਾ ਕਿ ਉਹਦੀ ਮਾਨਸਿਕਤਾ 'ਚੋਂ ਕਾਂਗਰਸ ਦੀ ਵਿਚਾਰਧਾਰਾ ਨਿਕਲਦੀ ਨਹੀਂ ਹੈ। ਸੋ ਇਹ ਭਾਰਤ ਦੀ ਰਾਜਨੀਤੀ ਆ ਜਿੱਥੇ ਟਿਕਟ ਲੈ ਕੇ ਚੋਣਾਂ ਤੋਂ 2 ਦਿਨ ਪਹਿਲਾਂ ਵੀ ਛੜੱਪਾ ਮਾਰ ਦਿੱਤਾ ਜਾਂਦਾ। ਵੈਸੇ ਭਾਰਤ ਦੀ ਰਾਜਨੀਤੀ ਦੇ ਵਿੱਚ ਆਇਆ ਰਾਮ ਗਿਆ ਰਾਮ ਵਾਲੀ ਵੀ ਕਹਾਵਤ ਹੈਗੀ ਹੈ, ਤੁਹਾਨੂੰ ਪਤਾ ਹੀ ਹੈ ਨਾ। ਉਹ ਕਹਾਵਤ ਪਤਾ ਕਿਉਂ ਬਣੀ ਸੀਗੀ? ਆਇਆ ਰਾਮ ਗਿਆ ਰਾਮ ਆਪਾਂ ਬੋਲਦੇ ਬਹੁਤ ਵਾਰੀ ਆ, ਪੜ੍ਹਦੇ ਬਹੁਤ ਵਾਰੀ ਆ। ਉਹ ਕਹਾਵਤ ਇਸ ਕਰਕੇ ਬਣੀ ਸੀਗੀ ਕਿਉਂਕਿ ਹਰਿਆਣੇ ਦਾ ਇੱਕ ਵਿਧਾਇਕ ਸੀਗਾ ਗਿਆ ਲਾਲ, ਉਹਦਾ ਨਾਮ ਸੀ ਗਿਆ ਲਾਲ। 1967 ਦੇ ਵਿੱਚ ਉਸ ਬੰਦੇ ਨੇ ਇੱਕ ਦਿਨ 'ਚ 3 ਵਾਰੀ ਦਲ ਬਦਲਿਆ ਸੀਗਾ। ਇਹ 3 ਵਾਰੀ, ਯਾਨੀ ਸਵੇਰੇ ਕਿਤੇ, ਸ਼ਾਮ ਨੂੰ ਕਿਤੇ। ਸਵੇਰੇ ਕਾਂਗਰਸੀ ਸੀ, ਦੁਪਹਿਰੇ ਉਹ ਡੈਮੋਕ੍ਰੈਟਿਕ ਫਰੰਟ 'ਚ ਚਲੇ ਗਿਆ, ਸ਼ਾਮ ਨੂੰ ਫਿਰ ਕਾਂਗਰਸ 'ਚ, ਤੇ ਫਿਰ ਭੌਂਕ ਕੇ ਫਿਰ ਵਰਿੰਦਰ ਸਿੰਘ ਕੋਲੇ ਆ ਗਿਆ। ਵਰਿੰਦਰ ਸਿੰਘ ਨੇ ਆਖਿਆ ਸੀਗਾ ਕਿ ਗਿਆ ਲਾਲ ਹੁਣ ਆਇਆ ਰਾਮ ਬਣ ਗਿਆ। ਤਾਂ ਉਦੋਂ ਤੋਂ ਫਿਰ ਉਹ ਮੁਹਾਵਰਾ ਚੱਲ ਪਿਆ ਸੀ। ਇੱਥੇ ਇਸ ਤਰ੍ਹਾਂ ਦੇ ਮਹਾਰਥੀ ਵੀ ਪਏ ਆ ਜਿਹੜੇ ਇੱਕ ਦਿਨ ਦੇ ਵਿੱਚ ਪੈਰਾਂ ਦੇ ਹਿਸਾਬ ਨਾਲ ਆਪਣੀਆਂ ਟੀਮਾਂ ਜਾਂ ਕਹਿ ਲਓ ਸਿਆਸੀ ਤਨਜ਼ੀਮਾਂ ਬਦਲ ਜਾਂਦੇ ਆ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਜੋਧਪੁਰ ਜ਼ਿਲ੍ਹਾ ਪੈਰੋਲ ਕਮੇਟੀ ਵੱਲੋਂ ਆਸਾਰਾਮ ਦੀ ਪੈਰੋਲ ਅਰਜੀ ਖਾਰਜ। ਦੇਖੋ ਆਸਾਰਾਮ ਨੂੰ ਹੁਣ ਨਿਰਾਸਾਰਾਮ ਹੀ ਕਹਿਣਾ ਚਾਹੀਦਾ ਕਿਉਂਕਿ ਜਿੰਨੇ ਝਟਕੇ ਨੂੰ ਲੱਗੇ ਆ ਨਿਰਾਸਾਰਾਮ ਹੀ ਹੈ। ਇਹਦਾ ਮੁੰਡਾ ਸਗੋਂ ਉਹ ਥੋੜਾ ਜਿਹਾ ਪ੍ਰਸੰਨਚਿਤ ਹੋਊਗਾ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਉਹਨੂੰ ਜ਼ਮਾਨਤ ਮਿਲ ਗਈ ਇੱਕ ਮਾਮਲੇ ਦੇ ਵਿੱਚ। ਪਰ ਆਸਾਰਾਮ ਹਰ ਮਾਮਲੇ ਦੇ ਵਿੱਚ ਨਿਰਾਸਾਰਾਮ ਹੀ ਸਾਬਤ ਹੋਣ ਡਿਆ ਵਾ। ਦੇਖੋ ਕੈਦੀ ਦਾ ਅਧਿਕਾਰ ਹੁੰਦਾ ਪੈਰੋਲ ਲਈ, ਉਹ ਅਪਲਾਈ ਕਰ ਸਕਦਾ। ਕੋਈ ਵੀ ਕੈਦੀ ਆ ਜੇ ਉਹਨੂੰ ਲੱਗਦਾ ਕਿ ਮੈਨੂੰ ਪੈਰੋਲ ਮਿਲ ਜਾਣੀ ਚਾਹੀਦੀ ਹੈ ਤਾਂ ਫਿਰ ਉਹ ਅਪਲਾਈ ਕਰ ਸਕਦਾ, ਉਹਨੂੰ ਕੋਈ ਨਹੀਂ ਰੋਕ ਸਕਦਾ। ਗਾਂ ਜੇਲ੍ਹ ਪ੍ਰਬੰਧਨ ਨੇ ਵੇਖਣਾ ਹੁੰਦਾ, ਪੁਲਸੀਆ ਵਿਭਾਗ ਨੇ ਵੇਖਣਾ ਹੁੰਦਾ ਕਿ ਕੀ ਇਹ ਬੰਦਾ ਜਿਹੜਾ ਪੈਰੋਲ ਦਾ ਹੱਕਦਾਰ ਆ। ਔਰ ਰਾਜਸਥਾਨ ਦੇ ਵਿੱਚ ਬੇਸਿਕਲੀ ਥੋੜਾ ਜਿਹਾ ਇੱਕ ਢਾਂਚਾ ਵੱਖਰਾ ਹੈ, ਵੈਸੇ ਉਹ ਵਧੀਆ ਢਾਂਚਾ। ਉਹਨਾਂ ਦੀ ਇੱਕ ਕਮੇਟੀ ਬਣਦੀ ਹੈ, ਕਾਫੀ ਵੱਡੇ ਪੱਧਰ ਤੇ ਉੱਥੇ ਕਮੇਟੀਆਂ ਬਣੀਆਂ ਹੋਈਆਂ ਨੇ। ਤਾਂ ਉਹ ਰਿਵਿਊ ਕਰਦੀ ਆ ਕਿ ਕੀ ਪੈਰੋਲ ਦੇਣੀ ਚਾਹੀਦੀ ਆ ਕੈਦੀ ਨੂੰ ਜਾਂ ਨਹੀਂ। ਔਰ ਦੂਜੀ ਚੀਜ਼ ਇਹ ਆ ਕਿ ਕਈ ਵਾਰੀ ਉਹ ਜਿੱਦਾਂ ਉਮਰ ਕੈਦੀ ਆ ਤਾਂ ਉਮਰ ਕੈਦੀ ਨੂੰ ਵੀ ਪੱਕੀ ਪੈਰੋਲ ਦੇ ਦਿੰਦੇ ਆ। ਮਸਲਨ ਜਿੱਦਾਂ ਆਪਣੇ ਇੱਥੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਉੱਠਦਾ, ਤਾਂ ਜੇ ਉਹ ਸਿਸਟਮ ਇੱਥੇ ਹੋਵੇ, ਮੰਨ ਲਓ ਪੰਜਾਬ ਦੇ ਵਿੱਚ, ਪੰਜਾਬ ਸਰਕਾਰ ਦੀ ਉਹ ਕਮੇਟੀ ਜਿਹੜੀ ਆ ਰਿਵਿਊ ਕਰਕੇ ਉਸ ਬੰਦੇ ਨੂੰ ਰਿਹਾ ਕਰ ਸਕਦੀ ਹੈ ਜਿਹਨੂੰ ਉਮਰ ਕੈਦ ਹੋਈ ਹੈ, ਚਾਹੇ ਤਾਂ ਉਮਰ ਲਈ ਹੋਈ ਆ ਚਾਹੇ ਦੂਸਰੀ ਉਮਰ ਕੈਦ ਆ, ਤਾਂ ਉਸ ਬੰਦੇ ਨੂੰ ਰਿਹਾ ਕੀਤਾ ਜਾ ਸਕਦਾ। ਰਾਜਸਥਾਨ ਦੇ ਵਿੱਚ ਇੱਕ ਸਿਸਟਮ ਆ ਔਰ ਉਸ ਕਮੇਟੀ ਦੇ ਕੋਲ ਇਖਤਿਆਰ ਰਹਿੰਦਾ ਹੈ ਕਿ ਜੇ ਕੋਈ ਬੰਦਾ ਜਾ ਕੇ ਬਾਹਰ ਗੜਬੜੀ ਕਰਦਾ ਤਾਂ ਉਹ ਪੈਰੋਲ ਰੱਦ ਕਰ ਦਿੱਤੀ ਜਾਂਦੀ ਹੈ, ਬੰਦਾ ਫਿਰ ਜੇਲ੍ਹ ਦੇ ਵਿੱਚ। ਤਾਂ ਇਸ ਕਰਕੇ ਉਹਨਾਂ ਦਾ ਇੱਕ ਸਿਸਟਮ ਬਣਾਇਆ ਹੋਇਆ ਜੋ ਕਾਫੀ ਵਧੀਆ ਢੰਗ ਨਾਲ ਚੱਲਦਾ ਪਿਆ। ਤਾਂ ਇਸੇ ਹੀ ਕੜੀ ਦੇ ਵਿੱਚ ਇਹਦੀ ਪੈਰੋਲ ਵਾਲੀ ਅਰਜ਼ੀ ਗਈ ਸੀਗੀ ਆਸਾਰਾਮ ਦੀ, ਜਿਹੜੀ ਕਿ ਕਮੇਟੀ ਨੇ ਵੇਖ ਕੇ ਨਿਰੀਖਣ ਕਰਕੇ ਉਹਦਾ ਔਰ ਕਾਫੀ ਵਿਚਾਰ ਤੋਂ ਬਾਅਦ ਉਹਨਾਂ ਨੇ ਇਹਨੂੰ ਰੱਦ ਕਰ ਦਿੱਤਾ ਕਿ ਇਹਨੂੰ ਪੈਰੋਲ ਨਹੀਂ ਦਿੱਤੀ ਜਾਊਗੀ। ਹਾਲਾਂਕਿ ਇਹਨੇ ਸਿਰਫ 20 ਦਿਨ ਦੀ ਪੈਰੋਲ ਮੰਗੀ ਸੀਗੀ। ਉਸ ਤਰ੍ਹਾਂ ਕੈਦੀ ਨੂੰ 42 ਦਿਨ ਦੀ ਵੀ ਪੈਰੋਲ ਮਿਲ ਜਾਂਦੀ ਹੈ, 28 ਦਿਨ ਦੀ ਵੀ ਪੈਰੋਲ ਮਿਲ ਜਾਂਦੀ ਹੈ, 15 ਦਿਨ ਦੀ ਐਮਰਜੈਂਸੀ ਪੈਰੋਲ ਵੀ ਮਿਲ ਜਾਂਦੀ ਆ। ਤਾਂ ਇਹਨੇ 20 ਦਿਨ ਦੀ ਪੈਰੋਲ ਮੰਗੀ ਸੀਗੀ ਜਿਹੜੀ ਕਿ ਖਾਰਜ ਕਰ ਦਿੱਤੀ ਹੈ। ਵੈਸੇ ਵੀ ਉਹਨਾਂ ਨੇ ਸੋਚਿਆ ਹੋਣਾ ਕਿ ਇਹਨੇ ਕੋਈ ਨਾ ਕੋਈ ਆ ਕੇ ਉੱਥੇ ਗੜਬੜੀ ਕਰ ਦੇਣੀ ਹੈ ਬਾਹਰ ਜਾ ਕੇ, ਕਿਉਂਕਿ ਟਲਦਾ ਨਹੀਂ ਹੈ ਨਾ, ਇਹ ਬਹੁਤ ਬੁੱਢਾ ਸ਼ਰਾਰਤੀ ਆ। ਇੱਕ ਵਾਰੀ ਇਹਨੂੰ ਥੋੜੀ ਜਿਹੀ ਕੋਈ ਸਰੀਰਕ ਸਮੱਸਿਆ ਹੋਈ, ਕਹਿੰਦਾ ਕਿ ਮੈਂ ਤਾਂ ਮਰ ਚੱਲਿਆ, ਮੈਨੂੰ ਏਮਸ ਦੇ ਵਿੱਚ ਲੈ ਕੇ ਜਾਓ। ਉਹਨਾਂ ਨੇ ਜਹਾਜ਼ ਕੀਤਾ, ਰਾਜਸਥਾਨ ਦੀ ਪੁਲਿਸ ਨੇ ਵਿੱਚ ਬਿਠਾ ਲਿਆ ਇਹਨੂੰ
ਤੇ ਉਸ ਤੋਂ ਪਹਿਲਾਂ ਹੀ ਸੀਟਾਂ ਤੇ ਇਹਦੇ ਭਗਤ ਬੈਠੇ ਸੀ, ਉਹਨਾਂ ਨੇ ਕੱਢ ਲਏ ਚਿਮਟੇ, ਢੋਲਕੀਆਂ, ਛੈਣੇ, ਦੇ ਤੇਰੇ ਦੀ ਲੈ ਤੇਰੇ ਦੀ। ਤੇ ਉਹ ਜਹਾਜ਼ ਦਾ ਪਾਇਲਟ ਉੱਤਰ ਕੇ ਕਹਿੰਦਾ ਕਿ ਤੌਬਾ ਮੇਰੀ ਤੌਬਾ, ਤੇ ਲੈ ਚੱਲੇ ਸੀ ਮੈਨੂੰ, ਤੇ ਨੱਚਣ ਲੱਗ ਪਏ ਜਹਾਜ਼ ਦੇ ਵਿੱਚ। ਤੇ ਫਿਰ ਜਦੋਂ ਉੱਥੇ ਏਮਸ ਦੇ ਵਿੱਚ ਲੈ ਗਏ ਤੇ ਉਹ ਇਹਦਾ ਚੈੱਕਅਪ ਹੋਣਾ ਸੀਗਾ, ਤੇ ਕੋਈ ਨਾਸ਼ਤਾ ਲੈ ਕੇ ਆਈ ਸਵੇਰੇ ਨਰਸ ਬੀਬੀ, ਤੇ ਉਹ ਜਦੋਂ ਦੇਣ ਲੱਗੀ ਇਹਨੂੰ ਬ੍ਰੈਡ ਕਿ ਬਾਬਾ ਜੀ ਆਹ ਖਾ ਲਓ, ਉਸ ਤੋਂ ਬਾਅਦ ਤੁਹਾਡੇ ਟੈਸਟ ਹੋਣੇ ਆ। ਤੇ ਕਹਿੰਦਾ ਕਿ ਮੱਖਣ ਲਾਉਣ ਦੀ ਲੋੜ ਨਹੀਂ, ਕਿਉਂਕਿ ਤੇਰੀਆਂ ਗੱਲਾਂ ਹੀ ਮੱਖਣ ਵਰਗੀਆਂ। ਉਹ ਕਿਹਾ ਬੇੜਾ ਕਰਕੇ ਇਸ ਤੋਂ ਬਾਅਦ ਇਸ ਬੰਦੇ ਨੂੰ ਲਿਆਉਣਾ ਹੀ ਨਹੀਂ ਗਾ। ਸੁਪਰੀਮ ਕੋਰਟ ਨੇ ਆਖਿਆ ਸੀਗਾ ਕਿ ਇਸ ਬੰਦੇ ਨੂੰ ਇਲਾਜ ਵਾਸਤੇ ਵੀ ਨਹੀਂ ਲਿਆਉਣਾ, ਏਡਾ ਬਦਤਮੀਜ਼ ਆਦਮੀ ਆ। ਤਾਂ ਆ ਪਿੱਛੇ ਜੇ ਜਦੋਂ ਇਹਨੂੰ ਸਜ਼ਾ ਹੋਈ ਸੀ, ਉਸ ਤੋਂ ਬਾਅਦ ਇੱਕ ਕੈਦੀ ਦਾ ਹੋਰ ਰਾਈਟ ਹੁੰਦਾ, ਅਧਿਕਾਰ ਹੁੰਦਾ ਕਿ ਉਹ ਟੈਲੀਫੋਨ ਕਰ ਸਕਦਾ। ਇਹਨੇ ਟੈਲੀਫੋਨ ਜਦੋਂ ਕੀਤਾ, ਇਹ ਅੱਡ ਪ੍ਰਵਚਨ ਸੁਣਾਉਣ ਲੱਗ ਗਿਆ। ਔਰ ਉਹਨਾਂ ਨੇ ਅੱਗੋਂ ਕੀ ਕੀਤਾ ਕਿ ਇਹਦੀ ਕਾਲ ਰਿਕਾਰਡ ਕਰਕੇ ਟੈਲੀਕਾਸਟ ਕਰ ਦਿੱਤੀ ਇਹਦੇ ਭਗਤਾਂ ਨੇ। ਤਾਂ ਉਹ ਸਹੂਲਤ ਵੀ ਬੰਦ ਕਰਨੀ ਪਈ, ਕਿਉਂਕਿ ਇਹ ਟਲਦਾ ਹੀ ਨੀਗਾ। ਉਹਨਾਂ ਨੇ ਆਖਿਆ ਕਿ ਕੱਲ ਨੂੰ ਇਹ ਤੇ ਕੋਈ ਪ੍ਰੋਗਰਾਮ ਦੇ ਦੂਗਾ ਇਹਨਾਂ ਨੂੰ, ਇਹ ਚੱਕ ਦਿਓ ਫਟਾ, ਫਿਰ ਸਿਆਪਾ ਸਾਡੀ ਜਾਨ ਨੂੰ। ਸੋ ਕਈ ਗੜਬੜੀਆਂ ਜਿਹਦੇ ਕਰਕੇ ਇਹ ਪੈਰੋਲ ਜਿਹੜੀ ਉਹ ਰੱਦ ਹੋਈ ਆ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ, ਕਹਿੰਦੇ ਸੁਖਪਾਲ ਖਹਿਰਾ ਦੇ ਐਲਾਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਕਰੇਗੀ ਐਕਸ਼ਨ, ਕੇਜਰੀਵਾਲ ਦੀ ਹਰੀ ਝੰਡੀ। ਇਹ ਵਕਤ ਤੈਅ ਹੋ ਗਿਆ, ਕਿਉਂਕਿ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੇ ਵਿੱਚ ਆਇਆ ਸੀਗਾ। ਤਾਂ ਉਹਨੇ ਕੁਛ ਗੱਲਾਂ ਜਿਹੜੀਆਂ, ਹਾਲਾਂਕਿ ਉਹ ਬੋਲਦਾ ਬਹੁਤ ਘੱਟ ਹੁੰਦਾ, ਜਿਨ੍ਹਾਂ ਗੱਲਾਂ ਤੇ ਉਹਨੇ ਐਕਸ਼ਨ ਲੈਣਾ ਹੋਵੇ ਉਹਨਾਂ ਗੱਲਾਂ ਤੇ ਉਹ ਬਹੁਤ ਘੱਟ ਬੋਲਦਾ। ਇਹ ਤੁਸੀਂ ਸਮਝ ਲਓ, ਜਿਹੜੇ ਮੁੱਦੇ ਤੇ ਉਹ ਘੱਟ ਬੋਲੂਗਾ ਨਾ, ਉਸ ਮੁੱਦੇ ਤੇ ਉਹ ਬਹੁਤ ਗੰਭੀਰ ਆ। ਤੇ ਅੱਜ ਜਦੋਂ ਸੁਖਪਾਲ ਖਹਿਰੇ ਬਾਰੇ ਪੁੱਛਿਆ ਕਿ ਭਾਈ ਤੁਸੀਂ ਕੀ ਕਰੋਗੇ, ਤੇ ਉਹ ਕਹਿੰਦਾ ਕਿ ਸੁਖਪਾਲ ਖਹਿਰੇ ਵਾਲੀ ਰਾਜਨੀਤੀ ਨਹੀਂ ਕਰਨੀ, ਮੈਂ ਤੇ ਦੇਸ਼ ਬਦਲਣ ਵਾਲੀ ਰਾਜਨੀਤੀ ਕਰਦਾ। ਮਤਲਬ ਕਿ ਸੁਖਪਾਲ ਖਹਿਰੇ ਦਾ ਉਹਨੇ ਜ਼ਿਕਰ ਹੀ ਆ ਜਿਹੜਾ, ਉਹ ਵੀ ਹਵਾ ਦੇ ਵਿੱਚ ਹੀ ਉਡਾ ਦਿੱਤਾ, ਕੋਈ ਗੱਲ ਹੀ ਨਹੀਂ ਕੀਤੀ। ਨਹੀਂ ਤੇ ਉਹ ਕੌਮੀ ਪੱਧਰ ਦਾ ਆਗੂ ਸੀਗਾ, ਕੋਈ ਗੱਲ ਕਰਕੇ ਜਾਂਦਾ, ਕੋਈ ਪ੍ਰੋਗਰਾਮ ਦੇ ਕੇ ਜਾਂਦਾ ਕਿ ਹਾਂ ਭਾਈ ਅਸੀਂ ਕੋਸ਼ਿਸ਼ ਕਰਾਂਗੇ, ਤਾਂ ਉਹਨੇ ਫਸਤਾ ਵੱਢ ਦਿੱਤਾ। ਯਾਨੀ ਕਹਿਣ ਦਾ ਮਤਲਬ ਇਹੋ ਹੀ ਆ ਕਿ ਇਹਨਾਂ ਦੇ ਇਸ ਸਮੇਂ ਜਿਹੜੇ ਸਮਝੌਤੇ ਦੇ ਇਮਕਾਨ ਸੀਗੇ ਉਹ ਲਗਭਗ ਧੁੰਦਲੇ ਹੋ ਗਏ ਆ। ਕਿਉਂਕਿ ਜਿਵੇਂ ਹੀ ਅਰਵਿੰਦ ਕੇਜਰੀਵਾਲ ਨੇ ਇਹ ਗੱਲ ਕਹੀ, ਉਸ ਤੋਂ ਬਾਅਦ ਚੀਜ਼ਾਂ ਜਿਹੜੀਆਂ ਨੇ ਉਹ ਸਾਫ਼ ਹੋਣੀਆਂ ਸ਼ੁਰੂ ਹੋ ਗਈਆਂ। ਕਿਉਂਕਿ ਹਰਪਾਲ ਚੀਮਾ ਨੇ ਅੱਡ ਹਮਲਾ ਬੋਲਿਆ, ਭਗਵੰਤ ਮਾਨ ਨੇ ਅੱਡ ਬੋਲਿਆ। ਭਗਵੰਤ ਮਾਨ ਤੇ ਵੈਸੇ ਵੀ 2-3 ਦਿਨਾਂ ਤੋਂ ਤੇਵਰ ਕਾਫੀ ਤਿੱਖੇ ਕਰੀ ਫਿਰਦਾ। ਇਸ ਤੋਂ ਇਲਾਵਾ ਸੁਖਪਾਲ ਖਹਿਰੇ ਨੇ ਵੀ ਰਿਐਕਟ ਕੀਤਾ ਅਰਵਿੰਦ ਕੇਜਰੀਵਾਲ ਤੇ। ਉਹ ਕਹਿੰਦਾ ਜੀ ਕਿ ਇਹਨੇ ਰਾਜਸਥਾਨ ਵੀ ਵੇਖਣਾ, ਇਹਨੇ ਹੋਰ ਸਟੇਟਾਂ ਵੀ ਵੇਖਣੀਆਂ, ਇਹਨੂੰ ਪੰਜਾਬ ਦੇ ਨਾਲ ਕੀ ਹੈ। ਤੇ ਦੂਜੀ ਗੱਲ ਉਹਨੇ ਕਿਹਾ ਕਿ ਅਸੀਂ 7 ਤਰੀਕ ਤੱਕ ਜਿਹੜਾ ਅਸੀਂ ਸਮਾਂ ਦਿੱਤਾ ਡੈਡਲਾਈਨ ਵਾਲਾ, ਉਹ ਦੇਖਾਂਗੇ, ਉਸ ਤੋਂ ਬਾਅਦ ਅਸੀਂ ਆਪਣਾ ਫਰੰਟ ਹੈ ਜਿਹੜਾ ਹਮਖਿਆਲੀ ਦੋਸਤਾਂ ਦੇ ਨਾਲ ਬਣਾਵਾਂਗੇ। ਸੋ ਗੱਲਾਂ ਦੋਨੇ ਸਾਫ਼ ਹੋ ਚੁੱਕੀਆਂ। ਮੈਨੂੰ ਲੱਗਦਾ ਇਹੋ ਆ ਕਿ ਸੁਖਪਾਲ ਖਹਿਰੇ ਦਾ ਫਰੰਟ ਹੋਣ ਚਾਉਣ ਤੋਂ ਪਹਿਲਾਂ ਉਹਨੂੰ ਕਰੰਟ ਇਹਨਾਂ ਨੇ ਦੇ ਦੇਣਾ, ਕਿਉਂਕਿ ਅੱਜ 1 ਘੰਟਾ ਬੰਦ ਕਮਰਾ ਮੀਟਿੰਗ ਹੋਈ ਆ, ਉਹਦੇ ਵਿੱਚ ਵਿਚਾਰਾਂ ਸ਼ਾਇਦ ਇਸੇ ਚੀਜ਼ ਨੂੰ ਹੀ ਲੈ ਕੇ ਹੋਈਆਂ ਨੇ ਕਿ ਸੁਖਪਾਲ ਖਹਿਰੇ ਹੋਰਾਂ ਦੇ ਨਾਲ ਕਿੱਦਾਂ ਨਜਿੱਠਿਆ ਜਾਵੇ। ਹਾਲਾਂਕਿ ਦੂਸਰੇ ਪ੍ਰੋਗਰਾਮ ਵੀ ਇਹਨਾਂ ਨੇ ਵੇਖੇ ਹੋਣੇ ਆ ਕਿ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਜਾਇਆ ਜਾਵੇ, ਕੀ ਏਜੰਡਾ ਲੈ ਕੇ ਜਾਇਆ ਜਾਵੇ। ਪਰ 1 ਘੰਟੇ ਦੀ ਜਿਹੜੀ ਵਾਰਤਾਲਾਪ ਇਹਨਾਂ ਦੀ ਬੰਦ ਕਮਰੇ 'ਚ ਹੋਈ ਆ, ਉਹਦੇ 'ਚ ਇਹ ਮੁੱਦਾ ਜਿਹੜਾ ਉਹ ਬਹੁਤ ਵੱਡੇ ਪੱਧਰ ਤੇ ਉੱਠਿਆ ਹੋਏਗਾ, ਕਿਉਂਕਿ ਭਗਵੰਤ ਮਾਨ ਜਾਂ ਕੁਛ ਹੋਰ ਇਹਨਾਂ ਦੇ ਬੰਦੇ ਆ ਉਹ ਸੁਖਪਾਲ ਖਹਿਰੇ ਹੋਰਾਂ ਤੋਂ ਦੁਖੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਕੁਛ ਹੋਰ ਮਾਮਲਿਆਂ ਤੇ ਵੀ ਇਹਨਾਂ ਨੇ ਸਵਾਲ ਜਵਾਬ ਕੀਤੇ, ਜਿੱਦਾਂ SYL ਦੇ ਮੁੱਦੇ ਤੇ ਇਹ ਕਹਿੰਦੇ ਆ ਕਿ ਪੰਜਾਬ ਤੇ ਹਰਿਆਣਾ ਰਲ ਮਿਲ ਕੇ ਸੁਲਝਾ ਸਕਦੇ ਸੀ ਮਾਮਲਾ, ਪਰ ਸਿਆਸੀ ਪਾਰਟੀਆਂ ਨੇ ਇਹ ਨਹੀਂ ਕੀਤਾ। ਹੁਣ ਚੰਗਾ ਹੋਏਗਾ ਕਿ ਦੋਵੇਂ ਰਾਜ ਗੱਲਬਾਤ ਨਾਲ ਮਾਮਲਾ ਜੇ ਨਹੀਂ ਸੁਲਝਾ ਸਕਦੇ ਤਾਂ ਫਿਰ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਹੀ ਚੱਲ ਜਾਣ। ਦੂਸਰੀ ਗੱਲ ਉਹਨੇ ਫਿਰ ਕਹੀ ਆ ਕਿ ਪਰਾਲੀ ਦੇ ਧੂਏ ਨਾਲ ਦਿੱਲੀ ਦੇ ਵਿੱਚ ਵੱਧ ਰਿਹਾ ਪ੍ਰਦੂਸ਼ਣ, ਉਹ ਬਹੁਤ ਜ਼ਿਆਦਾ ਚਿੰਤਤ ਆ। ਕਿਉਂਕਿ ਜੋ ਪ੍ਰਦੂਸ਼ਣ ਬੋਰਡ ਪੰਜਾਬ ਨੇ ਇਹਨਾਂ ਨੂੰ ਅੰਕੜੇ ਦੇ ਕੇ ਜਾਂ ਹਵਾਵਾਂ ਦੇ ਰੁਖ ਦੇ ਕੇ ਦੱਸਿਆ ਸੀਗਾ ਕਿ ਦਿੱਲੀ ਦੇ ਵਿੱਚ ਪ੍ਰਦੂਸ਼ਣ ਹੈ ਜਿਹੜਾ ਆ ਮੌਜੂਦਾ ਪ੍ਰਦੂਸ਼ਣ ਹੈ, ਪੰਜਾਬ ਦੀ ਪਰਾਲੀ ਕਰਕੇ ਨਹੀਂ ਹੋ ਰਿਹਾ। ਤੇ ਉਹ ਕਹਿੰਦੇ ਕਿ ਇਹਨਾਂ ਨੇ ਤੇ ਸਾਨੂੰ ਅੰਕੜੇ ਵੀ ਕੁਝ ਝੂਠੇ ਦੱਸਿਆ, ਮਤਲਬ ਕਿ ਮੰਨ ਨਹੀਂ ਰਿਹਾ ਪੰਜਾਬ ਨੂੰ, ਪੰਜਾਬ ਦੇ ਵਿੱਚ ਆ ਕੇ ਝੂਠਾ ਕਰ ਰਿਹਾ। ਖੈਰ ਅਰਵਿੰਦ ਕੇਜਰੀਵਾਲ ਦੀ ਅੱਜ ਦੀ ਇਹ ਚੰਡੀਗੜ੍ਹ ਵਾਲੀ ਜਿਹੜੀ ਫੇਰੀ ਹੈ ਉਹ ਸਾਫ਼ ਕਰ ਗਈ ਕਿ ਇਹਨਾਂ ਦੀ ਜਿਹੜੀ ਸਮਝੌਤਾ ਐਕਸਪ੍ਰੈਸ ਸੀਗੀ, ਉਹ ਸਮਝੌਤਾ ਐਕਸਪ੍ਰੈਸ ਹੁਣ ਗੱਡੀਆਂ ਲੀਓ ਲੱਥ ਗਈ ਆ। ਉਹਦੀ ਹੁਣ ਕੋਈ ਵੀ ਆਸ ਨਹੀਂ ਹੈਗੀ ਕਿ ਉਹ ਕੋਈ ਸਟੇਸ਼ਨ ਤੇ ਅੱਗੇ ਜਾ ਕੇ ਖੜ ਜੂਗੀ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ, ਕਹਿੰਦੇ 2 ਭਰਾਵਾਂ ਨੇ ਫੋਨ ਤੇ ਕੁੜੀ ਦੀ ਆਵਾਜ਼ 'ਚ ਗੱਲਾਂ ਕਰ ਨੌਜਵਾਨਾਂ ਤੋਂ ਲੱਖਾਂ ਲੁੱਟੇ। ਕਿਆ ਬਾਤ ਹੈ, ਕਿਆ ਬਾਤ ਹੈ। ਮੇਰੇ ਖਿਆਲ ਇਹ ਪੰਜਾਬ ਦੇ ਵਿੱਚ ਅਜੀਬੋ-ਗਰੀਬ ਜਿਹੇ ਮੁੱਦਿਆਂ ਦਾ ਨਾ ਹੜ੍ਹ ਆਇਆ ਪਿਆ। ਸਹੀ ਗੱਲ ਹੈ। ਤਾਂ ਕੀ ਮਾਮਲਾ, ਇੱਕ ਟੈਲੀਫੋਨ ਤੇ ਇੰਨਾ ਜ਼ਿਆਦਾ ਚਸਕਾ ਲੱਗਿਆ ਕਿ ਉਹ ਬੰਦਾ ਜਿਹੜਾ ਲੱਖਾਂ ਰੁਪਈਆਂ ਦੀ ਲੁੱਟ ਕਰਵਾ ਬੈਠਾ। ਹੱਦ ਹੋ ਗਈ ਆ, ਔਰ ਹੱਦੋਂ ਵੱਧ ਹੋ ਗਈ ਆ। ਵੈਸੇ ਜਿਹੜਾ ਸ਼ਿਕਾਇਤ ਕਰਤਾ
ਉਹਨੇ ਦੱਸਿਆ ਕਿ ਕੁੜੀ ਨੇ ਜਦੋਂ ਉਹਦੇ ਨਾਲ ਜਾਲਸਾਜ਼ੀ ਕੀਤੀ, ਕੁੜੀ ਕਾਹਦੀ ਆ, ਵੈਸੇ ਕੂੜਾ ਹੀ ਕਹਿ ਸਕਦੇ ਆ, ਜਿਵੇਂ ਅੱਜ ਫੇਕ ਆਈਡੀਆਂ ਦੇ ਵਿੱਚ ਉਹ ਚੱਲਦੇ ਹੁੰਦੇ ਆ ਨਾ ਚੁਟਕਲੇ, ਉਹ ਕਹਿੰਦੇ ਆ ਕਿ ਜੇ ਲਾਜ਼ਮੀ ਹੋ ਜੇ ਤੇ ਅੰਜਲੀ ਸ਼ਰਮਾ ਜਿਹੜੀ ਉਹ ਅਜੀਤ ਸਿੰਘ ਨਿਕਲੂਗਾ, ਦੇਖ ਲਿਓ ਤੁਸੀਂ। ਤਾਂ ਓਦਾਂ ਹੀ ਅੱਜ ਕੱਲ੍ਹ ਇਹ ਸਾਰਾ ਕੁਛ ਚੱਲਦਾ ਹੀ ਆ। ਤਾਂ ਉਹ ਬੰਦਾ ਦੱਸਦਾ ਕਿ 12 ਮੋਬਾਈਲ ਫੋਨ ਲੈ ਕੇ ਦਿੱਤੇ ਮੈਂ, ਫਿਰ ਇਸ ਤੋਂ ਇਲਾਵਾ ਇੱਕ ਲੈਪਟਾਪ, ਸੋਨੇ ਦੀ ਇੱਕ ਚੇਨ ਤੇ 4.5 ਲੱਖ ਰੁਪਈਆ ਨਗਦ ਆ ਜਿਹੜਾ ਉਹ ਕੁੜੇ ਲੈ ਗਏ। ਵੈਸੇ 2 ਭਰਾ ਸੀਗੇ ਬੇਸਿਕਲੀ ਜਿਨ੍ਹਾਂ ਨੇ ਸਾਰੀ ਫੀਲਡਿੰਗ ਲਾਈ ਸੀਗੀ ਇਹਦੇ ਤੇ। 2 ਭਰਾ ਸੀਗੇ ਜੋ ਕੁੜੀਆਂ ਦੀ ਆਵਾਜ਼ ਦੇ ਵਿੱਚ ਇਹਨੂੰ ਬਹਿਲਾਉਂਦੇ ਸੀਗੇ, ਇਹਦੀ ਤਬੀਅਤ ਰੰਗੀਨ ਕਰਦੇ ਸੀ, ਉਸ ਤੋਂ ਬਾਅਦ ਨਗਦੀ ਕਢਾ ਲੈਂਦੇ ਸੀ। ਪਰ ਮੈਂ ਇਸ ਗੱਲ ਤੇ ਬੜਾ ਸ਼ਸ਼ੋਪੰਜ ਦੇ ਵਿੱਚ ਆ ਕਿ ਮੋਬਾਈਲ ਇਹ ਫੜਾਉਂਦਾ ਕਿਹਨੂੰ ਸੀ ਲਿਜਾ ਕੇ, ਜਦੋਂ ਅਸਰ ਦਿੰਦਾ ਹੋਊਗਾ ਉਦੋਂ ਤੇ ਕੋਈ ਸਾਹਮਣੇ ਆਉਂਦਾ ਹੋਊਗਾ। ਲੈਪਟਾਪ, ਸੋਨੇ ਦੀ ਚੇਨ ਕਿਹਨੂੰ ਪਾਈ, ਜਾਂ ਡਾਕ ਰਾਹੀਂ ਘੱਲ ਦਿੰਦਾ ਹੋਊਗਾ। ਤੇ ਜਿਹੜੇ ਨਗਦ ਘੱਲੇ ਆ ਪੈਸੇ, ਇਹਦਾ ਵੀ ਮੈਨੂੰ ਸਮਝ ਨਹੀਂ ਆਉਂਦੀ, ਜਾਂ ਖਾਤੇ 'ਚ ਪਾਏ ਹੋਣੇ ਜਾਂ ਪੇਟੀਐਮ ਕਰਦਾ ਹੋਣਾ, ਕਿਉਂਕਿ ਜੇ ਨਗਦ ਉਹਨਾਂ ਨੇ ਫੜੇ ਹੁੰਦੇ ਤਾਂ ਫਿਰ ਘੱਟੋ ਘੱਟ ਉਦੋਂ ਤੇ ਪਤਾ ਲੱਗ ਜਾਂਦਾ, ਜਾਂ ਤੇ ਫਿਰ ਐਡਰੈਸ ਵੀ ਉਹ ਕੁੜੀਆਂ ਵਾਲੀ ਪਾ ਕੇ ਆਏ ਹੋਣੇ ਆ। ਪਰ ਇਸ ਤਰ੍ਹਾਂ ਪੰਜਾਬ ਦੇ ਵਿੱਚ ਕਾਫੀ ਜਿਹੜੇ ਮੁੱਦੇ ਆ ਨਾ ਉਹ ਉਲਝੇ ਹੋਏ ਆ। ਪਿੱਛੇ ਜੇ ਇੱਕ ਮੁੰਡੇ ਦੀ ਖਬਰ ਸੀਗੀ, 15 ਵਰ੍ਹਿਆਂ ਦਾ ਮੁੰਡਾ ਸੀਗਾ, ਉਹਨੇ ਆਤਮ ਹੱਤਿਆ ਕਰ ਲਈ। ਆਤਮ ਹੱਤਿਆ ਇਸ ਕਰਕੇ ਕਰ ਲਈ ਕਿਉਂਕਿ ਫੇਸਬੁੱਕ ਤੇ ਉਹਦੀ ਦੋਸਤੀ ਇੱਕ ਐਸੀ ਬੀਬੀ ਨਾਲ ਹੋ ਗਈ ਜਿਹੜੀ ਫਰਾਡ ਕਿਸਮ ਦੀ ਸੀਗੀ, ਜਿਹਨੇ ਉਹਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਉਹਨੇ ਪੈਸੇ ਘਰੋਂ ਚੋਰੀ ਕਰਨੇ ਸ਼ੁਰੂ ਕਰ ਦਿੱਤੇ। ਜਦੋਂ ਮੰਗ ਵੱਧ ਗਈ ਤਾਂ ਉਹ ਬੱਚਾ ਜਿਹੜਾ ਸੀਗਾ ਉਹ ਸਟ੍ਰੈਸ ਦੇ ਚੱਲਦਿਆਂ ਆਤਮ ਹੱਤਿਆ ਕਰ ਗਿਆ ਸੀਗਾ। ਤਾਂ ਜਿਹੜਾ ਬੰਦਾ ਇਹੋ ਜਿਹੇ ਚਾਂਸੇ ਚਾਹੁੰਦਾ ਤਾਂ ਉਹਨੂੰ ਵੀ ਵੇਖਣਾ ਚਾਹੀਦਾ ਕਿ ਕਿਤੇ ਕੰਨਾਂ ਦੇ ਰਸ 'ਚ ਉਹ ਜਾਂਦਾ ਆਪਦਾ ਘਰ ਨਾਲ ਲੁਟਾ ਬੈਠੇ। ਬਹੁਤ ਧੋਖੇ ਚੱਲਦੇ ਆ। ਜਿਹੜੇ ਬੰਦੇ ਨੇ ਇਹ ਮਜ਼ੇ ਲਏ ਆ ਫੋਨ ਤੇ, ਮੇਰੇ ਖਿਆਲ ਦੇ ਨਾਲ ਹੁਣ ਉਹ ਆਪਣੇ ਪਿੰਡ ਜਾਂ ਲਾਗੇ ਪਾਸੇ ਤੇ ਦੱਸ ਦੂਗਾ ਕਿ ਘੱਟੋ ਘੱਟ ਟੈਲੀਫੋਨ ਵਾਲੀ ਜਾਂ ਦੂਸਰੀ ਵਰਚੁਅਲ ਦੁਨੀਆ, ਇਹਦੇ ਤੋਂ ਥੋੜਾ ਬਚ ਕੇ ਰਹੋ, ਸੰਕੋਚ ਕਰਕੇ ਰਹੋ। ਜੀ ਜੀ ਬਿਲਕੁਲ, ਇਹ ਸੋਸ਼ਲ ਮੀਡੀਆ ਨੇ ਇੱਦਾਂ ਹੀ ਜਿਹੜੇ ਲੋਕ ਪੱਟੇ ਪਏ ਨੇ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਕਾਂਗਰਸ ਬਦਲ ਸਕਦੀ ਆ ਆਪਣਾ ਪ੍ਰਧਾਨ। ਦੇਖੋ, ਕਨਸੋਹਾਂ ਨੇ, ਚਰਚੇ ਨੇ ਕਿ ਇਸ ਸਮੇਂ ਕਾਂਗਰਸ ਦੇ ਵਿੱਚ ਇਹ ਮੰਥਨ ਚੱਲਦਾ ਪਿਆ, ਔਰ ਇੱਕ ਸਟੇਟ ਲਈ ਨਹੀਂ ਹੈ, 3-4 ਸਟੇਟਾਂ ਲਈ ਮੱਥਾ ਖਪਾਈ ਹੋਣ ਡਈ ਆ ਕਿ ਪ੍ਰਧਾਨ ਬਦਲ ਦਿੱਤੇ ਜਾਣ। ਤੇ ਜੋ ਪੰਜਾਬ ਬਾਰੇ ਸੰਕੇਤ ਮਿਲਦੇ ਪਏ ਆ, ਪੰਜਾਬ ਬਾਰੇ ਕਿਆਫੇ ਲਾਏ ਜਾ ਰਹੇ ਆ ਕਿ ਪ੍ਰਧਾਨ ਜਿਹੜੇ 2 ਦਾਅਵੇਦਾਰ ਦੱਸੇ ਜਾ ਰਹੇ ਆ, ਉਹਨਾਂ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਹੈ, ਦੂਸਰਾ ਰਾਜ ਕੁਮਾਰ ਵੇਰਕਾ। ਤਾਂ ਇਹ ਦਾਅਵੇਦਾਰ ਵੀ ਦੱਸੇ ਜਾ ਰਹੇ ਆ ਕਿ ਇਹਨਾਂ ਨੂੰ ਅਜਮਾਇਆ ਜਾ ਸਕਦਾ, ਇਹਨਾਂ ਚੋਂ ਇੱਕ ਬੰਦੇ ਦਾ ਗੁਣਾ ਪੈ ਸਕਦਾ, ਔਰ ਇਹਨਾਂ ਦੋਵਾਂ ਨੂੰ ਇਸ ਦੌੜ ਦੇ ਵਿੱਚ ਮੰਨਿਆ ਵੀ ਜਾਂਦਾ। ਤਾਂ ਇਹਨਾਂ ਦੋਹਾਂ ਚੋਂ ਇੱਕ ਨੂੰ ਅਜਮਾਇਆ ਜਾ ਸਕਦਾ, ਕਿਉਂਕਿ ਇੱਕ ਚੀਜ਼ ਸਾਫ਼ ਹੋ ਚੁੱਕੀ ਆ, ਸੁਨੀਲ ਜਾਖੜ ਹੈ ਜਿਹੜੇ ਉਹ ਦੁਬਾਰਾ ਫਿਰ ਮੈਂਬਰ ਪਾਰਲੀਮੈਂਟ ਦੀ ਚੋਣ ਲੜਨ ਜਾ ਰਹੇ ਆ। ਤਾਂ ਇੰਨੀ ਦੇਰ ਤੱਕ ਉਹਨਾਂ ਨੂੰ ਸਟੇਟ ਦੀ ਪ੍ਰਧਾਨਗੀ ਨਹੀਂ ਮਿਲੀ ਰਹੇਗੀ, ਇਹ ਤੈਅ ਆ। ਤੇ ਦੂਸਰੀ ਚੀਜ਼ ਇੱਕ ਹੋਰ ਵੀ ਸੁਣਾਈ ਦੇ ਰਹੀ ਆ, ਉਹ ਇਹ ਆ ਕਿ ਸ਼ਾਇਦ ਚਰਨਜੀਤ ਚੰਨੀ ਨੂੰ ਰਿਪਲੇਸ ਕੀਤਾ ਜਾ ਸਕਦਾ। ਤਾਂ ਪੰਜਾਬ ਦਾ ਸ਼ਾਇਦ ਪ੍ਰਧਾਨ ਬਦਲਣ ਦਾ ਇੱਥੋਂ ਹੀ ਚਰਚਾ ਸ਼ੁਰੂ ਹੁੰਦਾ, ਕਿਉਂਕਿ ਚਰਨਜੀਤ ਚੰਨੀ ਬਾਰੇ ਉੜਦੀਆਂ ਖਬਰਾਂ ਨੇ ਕਿ ਰਾਹੁਲ ਗਾਂਧੀ ਇਸ ਮਾਮਲੇ ਤੇ ਚੁੱਕਿਆ। ਤੇ ਜਿਹੜੀਆਂ ਸਟੇਟਾਂ 'ਚ ਚੋਣਾਂ ਚੱਲਦੀਆਂ ਪਈਆਂ, ਜਿੱਦਾਂ ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ 'ਚ, ਇਹਨਾਂ ਸਟੇਟਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਚੰਨੀ ਦੇ ਬਹਾਨੇ ਰਾਹੁਲ ਗਾਂਧੀ ਤੇ ਨਿਸ਼ਾਨੇ ਲਾਉਣ ਦੀ ਤਿਆਰੀ ਕਰ ਲਈ ਆ। ਕਹਿੰਦੇ ਕਿ ਪੋਸਟਰ ਵਗੈਰਾ ਜਿਹੜੇ ਉਹ ਪ੍ਰਿੰਟ ਹੋ ਚੁੱਕੇ ਆ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਚਰਨਜੀਤ ਚੰਨੀ ਦੇ ਮੁੱਦੇ ਤੇ ਬਾਹਰਲੇ ਸਟੇਟਾਂ ਦੇ ਵਿੱਚ ਰਾਹੁਲ ਗਾਂਧੀ ਨੂੰ ਘੇਰਿਆ ਜਾ ਸਕਦਾ। ਸੋ ਇਸ ਕਰਕੇ ਹੋ ਸਕਦਾ ਹੈ ਕਿ ਚਰਨਜੀਤ ਚੰਨੀ ਨੂੰ ਵੀ ਰਿਪਲੇਸ ਕਰ ਦਿੱਤਾ ਜਾਵੇ, ਹੋ ਸਕਦਾ। ਤਾਂ ਉਸ ਸੂਰਤ ਦੇ ਵਿੱਚ ਜੇ ਚਰਨਜੀਤ ਚੰਨੀ ਨੂੰ ਰਿਪਲੇਸ ਕੀਤਾ ਜਾਂਦਾ, ਕਿਉਂਕਿ ਉਹਨੇ ਰੌਲਾ ਪਾਉਣਾ ਹੀ ਪਾਉਣਾ ਕਿ ਮੈਂ ਦਲਿਤ ਹਾਂ, ਉਹਦਾ ਕੋਲੇ ਜਿਹੜਾ ਪੱਤਾ ਉਹਨੇ ਖੇਡਣਾ ਹੀ ਖੇਡਣਾ। ਤਾਂ ਇਹ ਇਸ ਚੀਜ਼ ਤੋਂ ਬਚਣ ਵਾਸਤੇ ਹੋ ਸਕਦਾ ਹੈ ਕਿ ਇੱਕ ਦਲਿਤ ਚਿਹਰਾ ਜਿਹੜਾ ਉਹ ਵੱਡੇ ਅਹੁਦੇ ਤੇ ਬਿਠਾਉਣ। ਤਾਂ ਹੋ ਸਕਦਾ ਕਿ ਕੈਬਨਿਟ ਮਿਨਿਸਟਰੀ ਹੈ ਜਿਹੜੀ ਉਹਦੇ ਥਾਂ ਤੇ ਕਿਸੇ ਹੋਰ ਦਲਿਤ ਕੋਲੇ ਚਲੇ ਜਾਏ। ਜੇ ਨਹੀਂ ਤਾਂ ਫਿਰ ਜਿੱਦਾਂ ਹੁਣ ਮੈਂ ਤੁਹਾਨੂੰ ਕਿਹਾ ਕਿ ਰਾਜ ਕੁਮਾਰ ਵੇਰਕਾ ਦਾ ਇੱਕ ਚਰਚਾ ਵਾ ਕਿ ਰਾਜ ਕੁਮਾਰ ਵੇਰਕਾ ਨੂੰ ਸ਼ਾਇਦ ਸਟੇਟ ਦਾ ਪ੍ਰਧਾਨ ਬਣਾ ਦੇਣਾ। ਸੋ ਇਹ ਸ਼ਾਇਦ ਥਿਊਰੀ ਨਿਕਲ ਕੇ ਆਉਂਦੀ ਪਈ ਆ। ਬਾਕੀ ਰਾਜਨੀਤੀ ਦੇ ਵਿੱਚ ਪੱਕੇ ਤੌਰ ਤੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਚਰਚਾ ਜ਼ੋਰਾਂ ਤੇ ਆ ਕਿ ਕਾਂਗਰਸ ਨੇ ਮਨ ਬਣਾ ਲਿਆ ਕਿ ਜੇ 4 ਸਟੇਟਾਂ ਦੇ ਪ੍ਰਧਾਨ ਬਦਲ ਲੱਗੇ ਹੀ ਆ ਤੇ ਫਿਰ ਵਿੱਚੋਂ ਪੰਜਾਬ ਦਾ ਖੰਡਾ ਵੀ ਖਿੱਚ ਦਈਏ। ਜੀ ਜੀ ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਉਮਰਾਂ ਨੰਗਲ ਤੋਂ ਬਾਅਦ ਆ ਸਕਦੀ ਹੈ ਸੁਮੇਧ ਸੈਣੀ ਦੀ ਵਾਰੀ ਤੇ ਇਹਨਾਂ ਸਾਰਿਆਂ ਦੀ ਆਉਣੀ ਹੈ ਇੱਕ ਨਾ ਇੱਕ ਦਿਨ। ਕਿੰਨੀ ਕੁ ਦੇਰ ਭੱਜਣਗੇ।
ਖੈਰ ਜੇ ਕਾਨੂੰਨ ਤੋਂ ਭੱਜ ਜਾਣਗੇ ਆਪਣੇ ਆਪ ਤੋਂ ਨਹੀਂ ਕਦੇ ਨਹੀਂ ਭੱਜਣਗੇ, ਕਿਉਂਕਿ ਆਪਣੇ ਆਪ ਦੇ ਅੰਦਰਲਾ ਵੀ ਇੱਕ ਇਨਸਾਨ ਹੁੰਦਾ ਜਿਹੜਾ ਇਹਨਾਂ ਤੋਂ ਸਵਾਲ ਪੁੱਛਦਾ ਕਦੇ ਨਾ ਕਦੇ। ਵੈਸੇ ਹਰੇਕ ਇਨਸਾਨ ਤੋਂ ਉਹਦੇ ਅੰਦਰ ਦਾ ਇਨਸਾਨ ਸਵਾਲ ਪੁੱਛ ਲੈਂਦਾ। ਤਾਂ ਇਹ ਜਿਹੜੇ ਅਫਸਰ ਆ ਜਿਨ੍ਹਾਂ ਤੇ ਬਹੁਤ ਬਹੁਤ ਡੂੰਘੇ ਤੇ ਬਹੁਤ ਗੰਭੀਰ ਦੋਸ਼ ਲੱਗਦੇ ਆ, ਇਹਨਾਂ ਅਫਸਰਾਂ ਦੀ ਘੱਟੋ ਘੱਟ ਹੁਣ ਪੁੱਛਗਿੱਛ ਤੇ ਸ਼ੁਰੂ ਹੋ ਰਹੀ ਆ। ਇਹ SIT ਜਿਹੜੀ ਬਣੀ ਸੀਗੀ, ਤੁਹਾਨੂੰ ਪਤਾ ਹੀ ਹੈ, SIT ਤੇ ਵਿਵਾਦ ਵੀ ਚੱਲਦਾ, ਕਾਨੂੰਨੀ ਲੜਾਈ ਵੀ ਚੱਲਦੀ ਆ, ਇਹਦੇ ਤੇ ਕਈ ਸਵਾਲ ਵੀ ਚੱਲਦੇ, ਪਰ ਨਾਲੋਂ ਨਾਲ ਇਹਨਾਂ ਦੀ ਇਨਵੈਸਟੀਗੇਸ਼ਨ ਵੀ ਚੱਲਦੀ ਪਈ ਆ। ਸਾਰੀਆਂ ਚੀਜ਼ਾਂ ਜਿਹੜੀਆਂ ਨਾਲੋਂ ਨਾਲ ਚੱਲਦੀਆਂ। ਤਾਂ ਹੁਣ ਇਸ ਮਾਮਲੇ ਦੇ ਵਿੱਚ ਜਿਹੜਾ IG ਆ ਪਰਮਰਾਜ ਉਮਰਾ ਨੰਗਲ, ਇਹਦੇ ਤੋਂ 2.5 ਘੰਟੇ ਇਹਨਾਂ ਨੇ ਪੁੱਛ ਪੜਤਾਲ ਕੀਤੀ ਆ। ਵੈਸੇ ਇਹ ਪਹਿਲਾ IG ਪੱਧਰ ਦਾ ਅਧਿਕਾਰੀ ਆ ਜਿਹਨੂੰ ਇਸ ਤਰ੍ਹਾਂ ਤਲਬ ਕਰਕੇ ਪੁੱਛਗਿੱਛ ਦੇ ਦਾਇਰੇ 'ਚ ਲਿਆਂਦਾ ਗਿਆ। ਤਾਂ 2.5 ਘੰਟੇ ਦੀ ਪੁੱਛਗਿੱਛ ਹੋਈ ਆ। ਆਂਦੇ ਆ ਕਿ ਹੁਣ ਸੁਮੇਧ ਸੈਣੀ ਦੀ ਵਾਰੀ ਆ ਸਕਦੀ ਆ, ਔਰ ਇਹਦੇ ਪਿੱਛੇ ਇੱਕ ਤਰਕ ਇਹ ਦਿੱਤਾ ਜਾ ਰਿਹਾ ਕਿ ਦੇਖੋ ਜਿਹੜਾ ਉਮਰਾ ਨੰਗਲ ਸੀਗਾ ਉਸ ਸਮੇਂ ਇਹਦੀ ਡਿਊਟੀ ਲੁਧਿਆਣਾ ਲੁਧਿਆਣਾ ਕਮਿਸ਼ਨਰ ਦੇ ਦਫ਼ਤਰ ਦੇ ਵਿੱਚ ਸੀਗੀ। ਤਾਂ ਉਸ ਥਾਂ ਤੋਂ ਇਹ ਬੰਦਾ ਚੱਲ ਕੇ ਫਰੀਦਕੋਟ ਦੇ ਵਿੱਚ ਸੀਗਾ। ਤਾਂ ਕਮਿਸ਼ਨਰੇਟ ਤੋਂ ਆ ਕੇ ਉਹ ਬੰਦਾ ਇੱਥੇ ਕੀ ਕਰਦਾ ਪਿਆ ਸੀ, ਸਭ ਤੋਂ ਵੱਡਾ ਸਵਾਲ ਆ, ਕਿਉਂਕਿ ਇਹਦੇ ਕੋਲ ਪ੍ਰਾਪਤ ਜਿਹੜੇ ਹੁਕਮ ਹੋਣੇ ਚਾਹੀਦੇ ਸੀਗੇ ਜਾਂ ਜਿਹੜੇ ਆਰਡਰ ਹੋਣੇ ਚਾਹੀਦੇ ਸੀਗੇ ਉਹ ਨਹੀਂ ਸੀਗੇ। ਤਾਂ ਇੱਥੋਂ ਹੀ ਹੁਣ ਉਮੀਦ ਜਾਗਦੀ ਪਈ ਆ ਕਿ SIT ਨੇ ਇਹਨੂੰ ਸਿੱਧਾ ਸਵਾਲ ਇਹੋ ਹੀ ਕੀਤਾ ਕਿ ਤੇਰੇ ਕੋਲ ਜੇ ਲਿਖਤੀ ਆਰਡਰ ਨਹੀਂ ਸੀਗੇ ਤਾਂ ਫਿਰ ਤੂੰ ਕਿਹਦੇ ਹੁਕਮਾਂ ਤੇ ਆਇਆ। ਤਾਂ ਫਿਰ ਕਹਿੰਦੇ ਆ ਕਿ ਉੱਥੋਂ ਸੁਮੇਧ ਸੈਣੀ ਦਾ ਰਸਤਾ ਖੁੱਲ ਗਿਆ ਕਿ ਸੁਮੇਧ ਸੈਣੀ ਹੈ ਜਿਹੜਾ ਉਹ ਬੁਲਾਇਆ ਜਾ ਸਕਦਾ। ਤਾਂ ਇਹ ਚੀਜ਼ਾਂ ਸਾਫ਼ ਹੋ ਗਈਆਂ ਕਿ ਬਹਿਬਲ ਦੇ ਵਿੱਚ ਜਾਂ ਬਰਗਾੜੀ ਦੇ ਵਿੱਚ ਜਿਹੜੀਆਂ ਚੀਜ਼ਾਂ ਵਾਪਰੀਆਂ, ਕੋਟਕਪੂਰਾ ਦੇ ਵਿੱਚ ਜਿਹੜਾ ਲਾਠੀ ਚਾਰਜ ਹੋਇਆ, ਉਹਦੇ ਵਿੱਚ ਪੁਲਿਸ ਅਧਿਕਾਰੀ ਜਿਹੜੀ ਜਾ ਕੇ ਡਿਊਟੀ ਕਰਦੇ ਪਏ ਸੀਗੇ, ਉਹ ਕਿਤੇ ਨਾ ਕਿਤੇ ਡਿਊਟੀ ਵੀ ਜਿਹੜੀ ਜ਼ਰੂਰੀ ਖਾਨਾ ਪੂਰਤੀ ਹੁੰਦੀ ਆ ਉਹਦੇ ਤੋਂ ਪਰੇ ਜਾ ਕੇ ਕੀਤੀ ਜਾ ਰਹੀ ਸੀ। ਇਹ ਕਿਉਂ ਕੀਤੀ ਜਾ ਰਹੀ ਸੀ, ਕਿਹਨਾਂ ਦੇ ਹੁਕਮਾਂ ਤੇ ਕੀਤੀ ਜਾ ਰਹੀ ਸੀਗੀ, ਇਹ ਤੇ ਹੁਣ ਬਹੁਤ ਗਾਂ ਦੀਆਂ ਗੱਲਾਂ ਨੇ। ਵੈਸੇ ਜਿੱਦਾਂ ਹੁਣ ਹੇਠਲੇ ਪੱਧਰ ਦਾ ਇਹ ਅਧਿਕਾਰੀ ਆ, ਇਹ ਤੋਂ ਉਤਲੇ ਪੱਧਰ ਦਾ ਅਧਿਕਾਰੀ ਆ ਗਿਆ, ਤੇ ਫਿਰ ਅਖੀਰਲਾ ਹੁਕਮ ਵੀ ਆ ਉਹ ਵੀ ਲੱਭ ਸਕਦਾ ਕਿ ਆਖਰੀ ਹੁਕਮ ਹੈ ਜਿਹੜਾ ਉਹ ਕਿੱਥੋਂ ਤੁਰਿਆ ਸੀਗਾ। ਤੇ ਜੇ ਇਹ ਤਾਂ ਨੂੰ ਤੁਰਨਾ ਇਹਨਾਂ ਨੇ ਸਟਾਰਟ ਕੀਤਾ ਤੇ ਫਿਰ ਇਹਨਾਂ ਨੂੰ ਤਾਂ ਨੂੰ ਜਾਣਾ ਚਾਹੀਦਾ। ਇਹ ਨਾ ਹੋਵੇ ਕਿ ਕੋਈ ਇੱਧਰੋਂ ਕੋਈ ਡਰਾਵਾ ਜਾਂ ਇੱਧਰੋਂ ਕੋਈ ਸੌਦਾ ਵੱਜ ਜਾਵੇ ਤੇ ਫਿਰ ਥਾਂ ਨੂੰ ਆ ਜਾਣਾ। ਇਹ ਵੀ ਰਾਜਨੀਤੀ ਦਾ ਇੱਕ ਪੰਗਾ ਨਾ। ਤੇ ਜੇ ਤਾਂ ਨੂੰ ਚੜ੍ਹਦੇ ਜਾਣ ਸਟੈਪ ਬਾਈ ਸਟੈਪ ਤਾਂ ਮੇਰੇ ਖਿਆਲ ਦੇ ਨਾਲ ਉਸ ਹੁਕਮ ਤੱਕ ਪਹੁੰਚ ਜਾਣਗੇ ਜਿਸ ਹੁਕਮ ਦਾ ਸਾਰਾ ਪੁਆੜਾ ਪਾਇਆ ਇੱਥੋਂ ਤੱਕ ਪਹੁੰਚਿਆ ਕਿ ਪੰਜਾਬ ਇੱਕ ਵਾਰੀ ਬਲਦੀ ਦੇ ਬੂਥੇ ਚੱਲ ਗਿਆ ਸੀ। ਜੀ ਜੀ, ਅਗਲੀ ਗੱਲ ਕਰੀਏ ਮਿੰਟੂ ਜਾਂਦੇ ਜਾਂਦੇ, ਕਹਿੰਦੇ ਮਹਿਲਾ ਕਮਿਸ਼ਨ ਦੇ ਨਿਰਦੇਸ਼ਾਂ ਤੋਂ ਬਾਅਦ ਦੋਵੇਂ ਧਿਰਾਂ ਹੀ ਅਸਹਿਜ। ਇਹ ਚੰਨੀ ਦੇ ਚੰਨ ਚਾੜੇ ਦੀਆਂ ਹੀ ਸਾਰੀਆਂ ਕਾਰਸਤਾਨੀਆਂ, ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਮਹਿਲਾ ਕਮਿਸ਼ਨ ਨੇ ਵੈਸੇ ਤਾਂ ਕੁਛ ਨਹੀਂ ਕੀਤਾ ਇਸ ਮਾਮਲੇ ਦੇ ਵਿੱਚ, ਕਿਉਂਕਿ ਕਮਿਸ਼ਨਾਂ ਦੇ ਵਿੱਚ ਨਿਯੁਕਤੀਆਂ ਜਿਹੜੀਆਂ ਉਹ ਸਰਕਾਰਾਂ ਹੀ ਕਰਦੀਆਂ ਤੇ ਸਰਕਾਰ ਦੇ ਉਲਟ ਜਦੋਂ ਚੀਜ਼ਾਂ ਜਾਂਦੀਆਂ ਹੋਣ ਫਿਰ ਇਹ ਜਿਹੜੇ ਕਮਿਸ਼ਨ ਹੁੰਦੇ ਆ ਇਹ ਆਪਣਾ ਰੰਗ ਢੰਗ ਦਿਖਾ ਦਿੰਦੇ ਆ। ਤਾਂ ਜਿਹੜਾ ਇਹ ਇਸਤਰੀ ਕਮਿਸ਼ਨ ਆ ਇਹਦੇ ਤੇ ਕਾਫੀ ਸਵਾਲ ਵੀ ਉੱਠੇ, ਕਿਉਂਕਿ ਇਹਨਾਂ ਨੇ ਕਿਹਾ ਕਿ ਮੈਸੇਜ ਭੇਜਣਾ ਜਿਹੜਾ ਸੈਕਸ਼ੂਅਲ ਹਰਾਸਮੈਂਟ ਨਹੀਂ ਮੰਨਿਆ ਜਾ ਸਕਦਾ, ਪਰ ਅਗਾਂਹ ਤੋਂ ਮੰਨਾਂਗੇ। ਇਹ ਹੁਣ ਦੇਖਣ ਵਾਲੀ ਚੀਜ਼ ਹੈ ਕਿ ਅੱਗੇ ਤੋਂ ਮੰਨਾਂਗੇ। ਫਿਰ ਇਸ ਤੋਂ ਇਲਾਵਾ ਇਹਨਾਂ ਨੇ ਕੁਛ ਨਿਰਦੇਸ਼ ਜਾਰੀ ਕਰ ਦਿੱਤੇ ਕਿ ਜਿੱਦਾਂ 9 ਤੋਂ 5 ਜਿਹੜਾ ਟਾਈਮ ਹੈ ਉਸ ਤੋਂ ਬਾਅਦ ਕਿਸੇ ਵੱਡੇ ਅਫਸਰ ਕੋਲ ਜਾਂ ਕਿਸੇ ਮੰਤਰੀ ਕੋਲ ਜੇ ਬੀਬੀ ਨੇ ਜਾਣਾ ਤਾਂ ਇਕੱਲਿਆਂ ਨੂੰ ਨਹੀਂ ਬੁਲਾਇਆ ਜਾ ਸਕਦਾ, ਉਹਦੇ ਨਾਲ ਇੱਕ ਬੀਬੀ ਹੋਊਗੀ। ਇਸ ਤਰ੍ਹਾਂ ਦੇ ਹੁਕਮ ਦੇ ਦਿੱਤੇ ਸੀਗੇ। ਤੇ ਇੱਕ ਤਨਖਾਹ ਜਾਂ ਭੱਤਿਆਂ ਦਾ ਵਧਾਉਣ ਘਟਾਉਣ ਵਾਲਾ ਮਸਲਾ ਜਿਹੜਾ ਕੋਈ ਮੈਟਰ ਆ ਉਹ ਮੁਲਾਕਾਤ ਦੇ ਦੌਰਾਨ ਨਹੀਂ ਵਿਚਾਰਿਆ ਜਾਊਗਾ। ਇੱਦਾਂ ਦੇ ਕੁਛ ਇਹਨਾਂ ਨੇ ਨਿਰਦੇਸ਼ ਦਿੱਤੇ ਸੀਗੇ। ਤਾਂ ਉਹਨਾਂ ਨਿਰਦੇਸ਼ਾਂ ਨੂੰ ਲੈ ਕੇ ਜਿੱਥੇ ਹੁਣ ਮੰਤਰੀ ਅਸਹਿਜ ਹੋ ਗਏ, ਦੂਸਰੇ ਮੰਤਰੀ ਵੀ ਜਿਹੜੇ ਡਰਦੇ ਆ ਉਹ ਕਹਿੰਦੇ ਕਿ ਕਿਤੇ ਅਸੀਂ ਨਾ ਰਗੜੇ ਜਾਈਏ, ਤਾਂ ਉੱਥੇ ਉਹਨਾਂ ਦੇ ਸਟਾਫਾਂ ਦੇ ਵਿੱਚ ਜੋ ਇਸਤਰੀਆਂ ਨਿਯੁਕਤ ਸੀਗੀਆਂ, ਜੋ ਅਫਸਰ ਬੀਬੀਆਂ ਨਿਯੁਕਤ ਸੀਗੀਆਂ, ਉਹਨਾਂ ਨੇ ਹਟਾਉਣੀਆਂ ਸ਼ੁਰੂ ਕਰ ਦਿੱਤੀਆਂ। ਜ਼ਬਾਨੀ ਕਲਾਮੀ ਉਹਨਾਂ ਨੇ ਹੁਕਮ ਦੇ ਦਿੱਤੇ ਆ ਕਿ ਰੱਬ ਦਾ ਵਾਸਤਾ ਸਟਾਫ ਦੇ ਵਿੱਚੋਂ ਇਸਤਰੀਆਂ ਨੂੰ ਹਟਾ ਦਿਓ, ਔਰਤਾਂ ਨੂੰ ਹਟਾ ਦਿਓ, ਕਿਤੇ ਹੋਰ ਨਾ ਯੱਬ ਪੈ ਜਾਵੇ, ਐਵੇਂ ਨਾ ਕਿਤੇ ਅਸੀਂ ਖੁੰਬ ਟਪਾ ਕੇ ਬਹਿ ਜਾਈਏ। ਪਰ ਦੂਸਰੇ ਪਾਸੇ ਜਿਹੜੀਆਂ ਇਸਤਰੀ ਅਫਸਰਾਂ ਬੀਬੀਆਂ ਉਹ ਵੀ ਕਹਿੰਦੀਆਂ ਕਿ ਬਿਲਕੁਲ ਬੇਤੁਕੀਆਂ ਗੱਲਾਂ ਨੇ। ਹਾਲਾਂਕਿ ਕੋਈ ਸਾਹਮਣੇ ਆ ਕੇ ਨਹੀਂ ਗੱਲ ਕਰਦਾ, ਕੋਈ ਵੀ IAS ਆ ਜਾਂ PPS ਆ ਉਹ ਖੁੱਲੇ ਰੂਪ ਦੇ ਵਿੱਚ ਆ ਕੇ ਇਸ ਤਰ੍ਹਾਂ ਖੰਡਨ ਨਹੀਂ ਕਰਦਾ ਕਿਸੇ ਵੀ ਚੀਜ਼ ਦਾ, ਪਰ ਫਿਰ ਵੀ ਅੰਦਰੂਨੀ ਤੌਰ ਤੇ ਉਹ ਇਸ ਨਿਰਦੇਸ਼ ਨੂੰ ਰੱਦ ਕਰਦੇ। ਉਹ ਕਹਿੰਦੇ ਆ ਕਿ ਦੇਖੋ ਇਸ ਜ਼ਮਾਨੇ ਦੇ ਵਿੱਚ ਰੂੜੀਵਾਦੀ ਪਰੰਪਰਾ ਦਾ ਇਹ ਕੋਈ ਸਮਾਂ
ਤੁਸੀਂ ਆਪ ਹੀ ਦੱਸੋ ਕਿ ਇਸਤਰੀ ਤੇ ਬੰਦਿਸ਼ਾਂ ਲਾਈਆਂ ਜਾ ਰਹੀਆਂ ਕਿ ਉਹ ਇਕੱਲਿਆਂ ਨਹੀਂ ਜਾ ਸਕਦੀ, ਉਹਦੇ ਨਾਲ ਜਾਊਗਾ ਇੰਨੇ ਟਾਈਮ ਤੋਂ। ਹੁਣ ਦੇਖੋ ਉਹ ਕਹਿੰਦੇ ਕਿ ਕਈ ਵਾਰ ਸਾਨੂੰ ਡਿਊਟੀ ਤੋਂ ਬਾਅਦ ਦੇ ਸਮੇਂ ਦੇ ਵਿੱਚ ਵੀ ਜਾਣਾ ਪੈਂਦਾ ਅਫਸਰਾਂ ਦੇ ਕੋਲ, ਜੂਨੀਅਰ ਕੋਲੇ ਵੀ ਜਾਣਾ ਪੈਂਦਾ, ਸੀਨੀਅਰ ਕੋਲੇ ਵੀ ਜਾਣਾ ਪੈਂਦਾ। ਅਸੀਂ ਪਹਿਲਾਂ ਇੱਕ ਇਸਤਰੀ ਦਾ ਪ੍ਰਬੰਧ ਕਰਾਂਗੇ ਕਿ ਸਾਡੇ ਨਾਲ ਜਾਵੇ। ਤਾਂ ਇਹਦੇ ਵਿੱਚ ਉਹ ਕਹਿੰਦੇ ਆ ਕਿ ਅੱਜ ਦੇ ਦੌਰ ਦੇ ਵਿੱਚ, ਆਧੁਨਿਕ ਜ਼ਮਾਨੇ ਦੇ ਵਿੱਚ ਇਹ ਰੂੜੀਵਾਦੀ ਪਰੰਪਰਾ ਜਿਹੜੀ ਵੈਸੇ ਹੀ ਘਸੀਟੀ ਹੈ, ਦਕਿਆਨੂਸੀ ਵਾਲੀ ਗੱਲ ਆ। ਮੇਰੇ ਖਿਆਲ ਦੇ ਨਾਲ ਇਸਤਰੀ ਕਮਿਸ਼ਨ ਨੂੰ ਆਪਣੀ ਭੂਮਿਕਾ ਠੀਕ ਕਰਨੀ ਚਾਹੀਦੀ ਆ ਔਰ ਇਹਨਾਂ ਲੋਕਾਂ ਤੇ ਐਕਸ਼ਨ ਲੈਣਾ ਚਾਹੀਦਾ, ਕਿਉਂਕਿ ਅੱਗੇ ਵੀ ਅਸੀਂ ਵੇਖਿਆ ਕਾਂਗਰਸ ਦੇ ਇੱਕ ਵਿਧਾਇਕ ਤੇ ਇੱਕ ਪ੍ਰਿੰਸੀਪਲ ਬੀਬੀ ਨੇ ਦੋਸ਼ ਲਾਏ ਸੀਗੇ, ਸ਼ਿਕਾਇਤ ਵੀ ਕੀਤੀ, ਉਹਦੇ ਤੇ ਵੀ ਕੋਈ ਐਕਸ਼ਨ ਨਹੀਂ ਲਿਆ ਗਿਆ, ਨਾ ਸਪੀਕਰ ਸਾਹਿਬ ਵੱਲੋਂ ਨਾ ਇਸ ਕਮਿਸ਼ਨ ਵੱਲੋਂ। ਤਾਂ ਇਹ ਜਿਹੜਾ ਵੇਖਣਾ ਕਿ ਆ ਫਲਾਣੀ ਪਾਰਟੀ ਦਾ ਟਮਕਾਣੀ ਪਾਰਟੀ ਦਾ, ਇਹਨੂੰ ਛੱਡ ਦਿਓ, ਇਹਨੂੰ ਨੱਪ ਦਿਓ, ਇਹ ਜੇ ਤੁਸੀਂ ਆਪਣਾ ਚਸ਼ਮਾ ਰੱਖੋਗੇ ਤਾਂ ਫੇਰ ਗੜਬੜ ਆ। ਤੇ ਜੇ ਤੁਸੀਂ ਸਕੰਜਾ ਕੱਸ ਕੇ ਰੱਖੋਗੇ ਲੋਕ ਜਾਗਰਤ ਹੋਣਗੇ। ਅੱਜ ਦਾ ਹੁਣ ਇਸ ਬੀਬੀ ਦਾ ਰੌਲਾ ਪਿਆ, ਮੈਂ ਤਾਂ ਕਹਿੰਦਾ ਕਿ ਇਸ ਬੀਬੀ ਨੂੰ ਚੁੱਪ ਨਹੀਂ ਸੀ ਰਹਿਣਾ ਚਾਹੀਦਾ। ਜੇ ਕੋਈ ਇਸ ਤਰ੍ਹਾਂ ਦੀ ਗੱਲ ਹੋਈ ਆ ਇਹਨੂੰ ਸਾਹਮਣੇ ਆ ਕੇ ਇਹ ਗੱਲ ਕਹਿਣੀ ਚਾਹੀਦੀ ਸੀ ਕਿ ਜਾਂ ਇਸ ਤਰ੍ਹਾਂ ਮਾਫੀ ਤੇ ਨਹੀਂ ਸੀ ਵਿਚਰਨਾ ਚਾਹੀਦਾ, ਤਾਂ ਕਿ ਦੂਸਰੇ ਨੂੰ ਵੀ ਕਿਸੇ ਨੂੰ ਇਸ ਤਰ੍ਹਾਂ ਦਾ ਹੌਸਲਾ ਨਾ ਮਿਲਦਾ। ਸੋ ਚੁੱਪ ਨਹੀਂ ਰਹਿਣਾ ਚਾਹੀਦਾ। ਸਾਡੇ ਇੱਥੇ ਇੱਕ ਬਹੁਤ ਵੱਡੀ ਪੁਲਿਸ ਅਫਸਰ ਬੋਲੀ ਸੀ 26 ਜਨਵਰੀ ਤੇ, ਉਹ ਕਹਿੰਦੀ ਸੀ ਕਿ ਪੁਲਿਸ ਦੇ ਵਿੱਚ ਏਜੰਸੀ ਸ਼ੋਸ਼ਣ ਬਹੁਤ ਚੱਲਦਾ, ਪਰ ਅਗਲੇ ਦਿਨ ਉਹਨੂੰ ਆਪਣਾ ਹੀ ਜਿਹੜਾ ਉਠਾਇਆ ਮੁੱਦਾ ਉਹ ਬਦਲਣਾ ਪਿਆ। ਕਹਿੰਦੀ ਕਿ ਨਹੀਂ ਜੀ ਮੇਰਾ ਬਿਆਨ ਹੈ ਜਿਹੜਾ ਤੋੜਿਆ, ਕਰਕੇ ਉਸ ਬੀਬੀ ਨੂੰ ਚੁੱਪ ਕਰਵਾ ਦਿੱਤਾ ਗਿਆ। ਤਾਂ ਇਹ ਵੀ ਇੱਕ ਬਹੁਤ ਗਲਤ ਚੱਲਣ ਹੈ। ਇਹੋ ਜਿਹੇ ਮਾਮਲਿਆਂ ਦੇ ਵਿੱਚ ਇਸਤਰੀ ਕਮਿਸ਼ਨ ਨੂੰ ਨੋਟਿਸ ਲੈਣਾ ਚਾਹੀਦਾ। ਸੋ ਇਹੋ ਜਿਹੇ ਨਿਰਦੇਸ਼ ਹੈ ਜਿਹੜੇ ਉਹ ਕਿਸ ਤਰ੍ਹਾਂ ਵਿਵਾਦਤ ਬਣਦੇ, ਕਿਸ ਤਰ੍ਹਾਂ ਸਹਿਜ ਕਰਦੇ, ਉਹਦਾ ਨਮੂਨਾ ਤੁਸੀਂ ਆ ਦੇਖ ਹੀ ਰਹੇ ਹੋ। ਜੀ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਤੇ ਸੋਤੋ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੀ ਵਾਰ। ਬਹੁਤ ਪਿਆਰ ਸਤਿਕਾਰ ਸਹਿ ਨਿੱਘੀ ਜੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰੋ, ਵਾਸਤੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।